ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ, ਗੁਰਦੀਪ ਸਿੰਘ ਬਿਰਦੀ, ਅਸ਼ਾਨਜੀਤ ਸਿੰਘ ਕਲੋਟੀ, ਸਤਨਾਮ ਸਿੰਘ ਸ਼ੇਰਗਿਆਓ, ਜਸਵੀਰ ਸਿੰਘ ਜੋਸਨ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕੈਂਸਰ ਦੀ। ਪੰਜਾਬ ਦੇ ਵਿੱਚ ਕਾਫੀ ਵਰ੍ਹਿਆਂ ਤੋਂ ਜਿਹੜਾ ਕੈਂਸਰ ਆ ਬਹੁਤ ਜ਼ੋਰ ਆ, ਕੁਛ ਜ਼ਿਲ੍ਹਿਆਂ ਦੇ ਵਿੱਚ ਆ, ਕੁਛ ਏਰੀਏ ਦੇ ਵਿੱਚ ਆ, ਤੇ ਹਰ ਰੋਜ਼ 43 ਮੌਤਾਂ ਹੁੰਦੀਆਂ ਪੰਜਾਬ ਦੇ ਵਿੱਚ। ਬਿਲਕੁਲ ਜੀ, ਗੱਲ ਤੁਹਾਡੀ ਠੀਕ ਹੈ ਕਿ ਕੋਈ ਨਵੀਂ ਤਾਂ ਹੈ ਨਹੀਂ ਗੀ ਇਹ ਸਮੱਸਿਆ, ਪਰ ਇਹ ਸਮੱਸਿਆ ਵੱਡੀ ਕਿਉਂ ਹੋ ਗਈ, ਇਹ ਜਿਹੜਾ ਦੀ ਵੱਡਾ ਸਵਾਲ ਹੈ ਕਿ ਕਿਉਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਾਬਜ਼ ਰਹੀਆਂ। ਜੇ ਆਪਾਂ ਪਿਛਲੇ 10 ਸਾਲ ਦੀ ਗੱਲ ਕਰੀਏ, ਈਵਨ ਉਹਨਾਂ ਦੇ ਪਰਿਵਾਰ ਨੇ ਵੀ ਇਹ ਭੁਗਤਿਆ, ਫਿਰ ਵੀ ਇਹਦੇ ਸੰਬੰਧੀ ਕੁਝ ਵੀ ਜਿਹੜਾ ਦੀ ਉਹ ਨਹੀਂ ਕੀਤਾ ਗਿਆ। ਜਿਹੜੀ ਇੱਕ ਰਿਪੋਰਟ ਜਿਹੜੀ ਸੈਂਟਰਲ ਜਿਹੜਾ ਹੈਲਥ ਮਿਨਿਸਟਰੀ ਆ ਜਿਹੜੀ ਉਹਨੇ ਜਾਰੀ ਕੀਤੀ ਆ, ਜਿਹੜੇ ਉਹਦੇ ਅੰਕੜੇ ਨੇ, ਮੈਂ ਸਮਝਦਾ ਬਹੁਤ ਉਦਾਸ ਕਰ ਦੇਣ ਵਾਲੇ ਇਹ ਅੰਕੜੇ ਨੇ। 43 ਮੌਤਾਂ ਰੋਜ਼ ਕੈਂਸਰ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ, ਔਰ ਇਹ ਰਿਪੋਰਟ ਇਹ ਵੀ ਦੱਸਦੀ ਆ ਕਿ 85 ਬੰਦਿਆਂ ਨੂੰ ਹਰ ਰੋਜ਼ ਇਹ ਬਿਮਾਰੀ ਆਪਣੀ ਲਪੇਟ ਦੇ ਵਿੱਚ ਜਿਹੜੀ ਆ ਉਹ ਲੈ ਰਹੀ ਆ। ਮਾਲਵੇ ਦੇ ਖਾਸ ਤੌਰ ਦੇ ਉੱਤੇ ਕੁਝ ਜਿਹੜੇ ਡਿਸਟ੍ਰਿਕਟ ਨੇ, ਜਿਨ੍ਹਾਂ 'ਚ ਬਠਿੰਡਾ, ਮਾਨਸਾ, ਮੁਕਤਸਰ, ਇਹ 3 ਜ਼ਿਲ੍ਹਿਆਂ ਦੇ ਵਿੱਚ ਤਾਂ ਹਰ ਘਰ ਦੇ ਵਿੱਚ ਇਸ ਬਿਮਾਰੀ ਨੇ ਜਿਹੜਾ ਜੀ ਉਹ 70 ਵਿਛਾਇਆ। ਗਰੀਬ ਜਿਹੜਾ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਅਰਦਾਸ ਦੇ ਸਿਰ ਦੇ ਉੱਤੇ ਹੀ ਸਰਵਾਈਵ ਕਰ ਰਹੇ ਨੇ, ਕਿਉਂਕਿ ਪੈਸੇ ਉਹਨਾਂ ਕੋਲੇ ਹੈ ਨਹੀਂ ਗੇ। ਜਿਹੜੀ ਇਹ ਰਿਪੋਰਟ ਹੈ ਜੀ ਉਹ ਇਹ ਦੱਸਦੀ ਆ 1 ਜਨਵਰੀ 14 ਤੋਂ 31 ਦਸੰਬਰ 2016 ਤੱਕ 47,378 ਮੌਤਾਂ ਹੋਈਆਂ ਨੇ, ਔਰ ਹਰ ਸਾਲ ਇਹ ਵਧੀ ਜਾ ਰਹੀਆਂ ਨੇ। 14 ਦੇ ਵਿੱਚ 15,171, 15 'ਚ 15,784, 16 ਦੇ ਵਿੱਚ 16,423 ਜਿਹੜੀਆਂ ਮੌਤਾਂ ਹੋਈਆਂ। 3 ਸਾਲਾਂ ਦੇ ਵਿੱਚ ਕੈਂਸਰ ਨੇ 93,690 ਲੋਕਾਂ ਨੂੰ ਆਪਣੀ ਜਕੜ ਦੇ ਵਿੱਚ ਲਿਆ। ਸਰਕਾਰ ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਸਟੇਟ ਕੈਂਸਰ ਇੰਸਟੀਚਿਊਟ ਖੋਲ੍ਹਿਆ। ਹੁਸ਼ਿਆਰਪੁਰ, ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਕੈਂਸਰ ਕੇਅਰ ਸੈਂਟਰ ਜਿਹੜੇ ਆ ਜੀ ਉਹ ਖੋਲ੍ਹੇ ਆ। ਜਿਹੜਾ ਇਹ ਲੋਕ ਨੇ ਜੀ ਉਹ ਬੀਕਾਨੇਰ ਜਾਂਦੇ ਨੇ ਰਾਜਸਥਾਨ ਦੇ ਵਿੱਚ। ਰਾਜਸਥਾਨ ਨੂੰ ਜਾਂਦੀ ਜਿਹੜੀ ਇੱਕ ਟ੍ਰੇਨ ਹੈ ਉਹਨੂੰ ਅਕਸਰ ਕੈਂਸਰ ਟ੍ਰੇਨ ਦੇ ਨਾਮ ਦੇ ਨਾਲ ਜਿਹੜਾ ਜੀ ਉਹ ਜਾਣਿਆ ਜਾਂਦਾ। ਜਿਹੜਾ ਬੀਕਾਨੇਰ ਦੇ ਹਸਪੀਟਲ ਦੇ ਵਿੱਚ ਜਿਹੜਾ ਇੱਥੇ ਕੈਂਸਰ ਹਸਪੀਟਲ ਆ, ਉੱਥੇ ਜਾ ਕੇ ਕਿਸੇ ਨੇ ਦੇਖਿਆ ਹੋਵੇ ਤਾਂ 75% ਤੋਂ ਉੱਪਰ ਜਿਹੜੇ ਜੀ ਪੰਜਾਬੀ ਨੇ ਉੱਥੇ, ਜਿਹੜੇ ਵਿਚਾਰੇ ਬਾਹਰ ਬੈਠੇ ਨੇ ਆਪਣੇ ਜਿਹੜੇ ਨੇੜੇ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਇਲਾਜ ਦੇ ਕਰਕੇ। ਜਿਹੜੀ ਕਿ ਇਹ ਟ੍ਰੇਨ ਜਾਂਦੀ ਆ ਉਹਦੇ ਵਿੱਚ ਮਾਰੋ ਮਾਰੀ ਜਿਹੜੀ ਆ ਉਹ ਹੁੰਦੀ ਆ ਇਸ ਟ੍ਰੇਨ ਦੇ ਵਿੱਚ ਚੜ੍ਹਨ ਦੇ ਵਾਸਤੇ, ਔਰ ਮੈਕਸੀਮਮ ਲੋਕ ਇਹਦੇ ਵਿੱਚ ਉਹ ਹੁੰਦੇ ਨੇ ਜਿਹੜੇ ਕੈਂਸਰ ਪੀੜਤ ਨੇ ਇਸ ਮਾਲਵੇ ਦੇ ਖੇਤਰ ਦੇ। ਜੇ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਇਹਦੇ ਕਿਉਂ ਨਹੀਂ ਜਿਹੜਾ ਜੀ ਇਹ ਇਹਦੇ ਵਾਸਤੇ ਕੁਝ ਵੀ ਕੀਤਾ ਗਿਆ। ਜਿਹੜੇ ਹਸਪੀਟਲਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਜੀ ਕਿ ਫਾਜ਼ਿਲਕਾ ਤੇ ਹੁਸ਼ਿਆਰਪੁਰ ਵਾਲਾ ਤਾਂ ਮੈਂ ਨਹੀਂ ਦੇਖਿਆ, ਫਾਜ਼ਿਲਕਾ ਵਾਲਾ ਜਿਹੜਾ ਜੀ ਉਹ ਦੇਖਿਆ। ਐਵੇਂ ਨਾਮ ਦੇ ਨੇ ਜੀ, ਉਹਦੇ ਵਿੱਚ ਕਾਗਜ਼ੀ ਕਾਰਵਾਈ ਜ਼ਰੂਰ ਹੈਗੀ ਆ, ਰਿਐਲਿਟੀ ਦੇ ਵਿੱਚ ਬਹੁਤਾ ਕੁਝ ਜਿਹੜਾ ਜੀ ਉਹ ਹੈ ਨੀ ਗਾ। ਪੰਜਾਬ ਸਰਕਾਰ ਨੇ ਬਠਿੰਡਾ ਦੇ ਵਿੱਚ ਐਡਵਾਂਸਡ ਕੈਂਸਰ ਡਾਇਗਨੋਸਟਿਕ ਟ੍ਰੀਟਮੈਂਟ ਤੇ ਰਿਸਰਚ ਇੰਸਟੀਚਿਊਟ ਖੋਲ੍ਹਿਆ। ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਵੀ ਕੈਂਸਰ ਵਿਭਾਗ ਜਿਹੜਾ ਜੀ ਉਹ ਬਣਿਆ ਹੋਇਆ। ਕੈਂਸਰ ਮਾਹਰ ਇੱਕ ਡਾਕਟਰ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੈਂਸਰ ਬਾਰੇ ਚੇਤਨਾ ਦੀ ਜਿਹੜੀ ਹੈ ਜੀ ਉਹ ਘਾਟ ਹੈ। ਐਕਚੁਅਲੀ ਜਿਹੜੀਆਂ ਪੈਸਟੀਸਾਈਡ ਨੇ, ਹੁਣ ਇਹ ਸਵਾਲ ਵੱਡਾ ਹੈ ਜੀ ਕਿ ਮਾਲਵੇ ਦੇ ਵਿੱਚ ਹੀ ਜ਼ਿਆਦਾ ਕੈਂਸਰ ਕਿਉਂ? ਕਿਉਂਕਿ ਨਰਮਾ ਬੈਲਟ ਹੈ ਜੀ। ਇਹ ਨਰਮੇ ਦੇ ਉੱਤੇ ਜਿਹੜੀ ਸਪਰੇਅ ਕੀਤੀ ਜਾਂਦੀ ਆ, ਜਿਹੜੇ ਇਹਦੇ ਭਾਂਡੇ ਨੇ, ਮੈਨੂੰ ਯਾਦ ਆ ਜੀ, ਮੈਂ ਪਰਸਨਲ ਐਕਸਪੀਰੀਅੰਸ 1 ਮਿੰਟ ਦੇ ਵਿੱਚ ਜ਼ਰੂਰ ਸਾਂਝਾ ਕਰਾਂ ਜੀ। ਕਿਸੇ ਵਿਆਹ ਦੇ ਉੱਤੇ ਕੋਈ 8-9 ਸਾਲ ਪਹਿਲਾਂ ਇੱਥੇ ਵਿਆਹ ਤੇ ਜਿਹੜਾ ਪਾਣੀ ਵਰਤਾਇਆ ਜਾ ਰਿਹਾ ਸੀਗਾ ਉਹ ਨੀਲਾ ਡਰਮ ਸੀਗਾ। ਇਹ ਨੀਲੇ ਜਿਹੜੇ ਡਰਮ ਨੇ ਇਹ ਪੈਸਟੀਸਾਈਡ ਵਾਲੇ ਨੇ। ਉਹਦੀ ਫੋਟੋ ਖਿੱਚ ਕੇ ਉਦੋਂ ਮੈਂ ਡਿਪਟੀ ਕਮਿਸ਼ਨਰ SSP ਤੱਕ ਅਪਰੋਚ ਜਿਹੜੀ ਉਹ ਕੀਤੀ ਸੀ। ਬੜਾ ਉਹਦਾ ਰੌਲਾ ਵੀ ਪਿਆ ਜੀ ਬਹੁਤ। ਇਹ ਕਹਿੰਦੇ ਜੀ ਆ ਗਏ ਜੀ, ਜਿਨ੍ਹਾਂ ਦੀ ਕੇਟਰਿੰਗ ਸੀਗੀ, ਚਲੋ ਇਹਨਾਂ ਨੂੰ ਦਬਕਾ ਮਾਰ ਕੇ ਜਿਹੜਾ ਜੀ ਉਹ ਛੱਡ ਦਿੰਦੇ ਆ। ਪਰ ਉਹ ਜਿਹੜੇ ਬੰਦ ਹੋਏ ਸੀਗੇ ਨੀਲੇ ਡਰਮ ਦੀ, ਉਹ ਮੇਰੀ ਪਰਸਨਲ ਕੰਪਲੇਂਟ ਸੀਗੀ ਜੀ, ਜਿਹਦੇ ਕਰਕੇ ਮੁੜ ਕੇ ਨੀਲਾ ਡਰਮ ਤੁਸੀਂ ਕਿਸੇ ਜਿਹੜੀਆਂ ਕੇਟਰਿੰਗ ਦਾ ਕੰਮ ਕਰਦੇ ਨੇ ਜੀ ਉਹਨਾਂ ਦੇ ਵਿਆਹਾਂ ਦੇ ਉੱਤੇ ਨਹੀਂ ਮੁੜ ਕੇ ਜਿਹੜਾ ਜੀ ਉਹ ਦੇਖਿਆ ਹੋਊਗਾ। ਉਦੋਂ ਉਹਦੇ ਉੱਤੇ ਪਾਬੰਦੀ ਜਿਹੜੀ ਉਹ ਲੱਗੀ ਸੀ, ਭਾਵ ਕਿ ਕਿਸੇ ਨੂੰ ਪਤਾ ਨਹੀਂ ਜਿਹੜੇ ਭਾਂਡੇ ਨੇ
ਜਿਨ੍ਹਾਂ ਦੇ ਵਿੱਚ ਪੈਸਟੀਸਾਈਡ ਆਉਂਦੀਆਂ ਉਹਦੇ ਉੱਤੇ ਲਿਖਿਆ ਹੁੰਦਾ ਬੜਾ ਕਲੀਅਰਲੀ, ਡੂ ਨਾਟ ਯੂਜ਼ ਫॉर ਐਨੀ ਪਰਪਸ। 20 ਸਾਲ ਤੱਕ ਜਿਹੜਾ ਜੀ ਉਹਦੀ ਜ਼ਹਿਰ ਦਾ ਅਸਰ ਰਹਿੰਦਾ। ਜਦੋਂ ਇਹ ਸਪਰੇਆਂ ਵਗੈਰਾ ਕੀਤੀਆਂ ਜਾਂਦੀਆਂ ਨੇ, ਜਿਹੜੀਆਂ ਕੱਸੀਆਂ ਨਹਿਰਾਂ ਵਗਦੀਆਂ ਨੇ ਉਹਨਾਂ ਦੇ ਵਿੱਚ ਭਾਂਡੇ ਧੋਤੇ ਜਾਂਦੇ ਆ, ਉਹਨਾਂ ਦੇ ਵਿੱਚ ਲੋਕ ਨਹਾਉਂਦੇ ਵੀ ਆ, ਉਹਦੇ 'ਚ ਡੰਗਰ ਵੀ ਉਹ ਪਾਣੀ ਜਿਹੜਾ ਪੀਂਦੇ ਆ ਤੇ ਗਾਂਹ ਜਾ ਕੇ ਉਹ ਪਾਣੀ ਮਨੁੱਖ ਵੀ ਪੀਂਦੇ ਆ। ਇਹ ਅਵੇਅਰਨੈਸ ਦੇ ਜਿਹੜੇ ਚਿੰਨ੍ਹ ਨੇ ਜਿਨ੍ਹਾਂ ਦੇ ਬਾਰੇ ਕੁਝ ਨਹੀਂ ਕੀਤਾ ਗਿਆ। ਕਿਹਾ ਇਹ ਜਾਂਦਾ, ਉਹਦੇ ਉੱਤੇ ਲਿਖਿਆ ਹੁੰਦਾ ਕਿ ਜਦੋਂ ਤੁਸੀਂ ਇਸ ਡੱਬੇ ਨੂੰ ਵਰਤ ਲਿਆ, ਟੋਆ ਕੱਢ ਕੇ ਉਹਦੇ ਵਿੱਚ ਦੱਬ ਦਿਓ। ਉਹਨੂੰ ਕੋਈ ਨਹੀਂ ਜਿਹੜਾ ਜੀ ਉਹ ਦੱਬਦਾ। ਉਹ ਉੱਡਦੇ ਫਿਰਦੇ ਲਿਫਾਫੇ ਜਿਹੜੇ ਆ ਦੇਖੇ ਜਾ ਸਕਦੇ ਆ। ਜਿਹੜੇ ਅੰਗ ਨੇ, ਬਾਹਾਂ ਨੇ, ਲੱਤਾਂ ਨੇ, ਉਹਨਾਂ ਨੂੰ ਕਵਰ ਨਾ ਕਰਨਾ ਸਪਰੇਅ ਦੇ ਸਮੇਂ। ਰੋਮਾਂ ਦੇ ਰਾਹੀਂ ਜਿਹੜੀ ਇਹਦੀ ਪੈਸਟੀਸਾਈਡ ਅੰਦਰ ਚਲੇ ਜਾਣੀ, ਗੰਦਲਾ ਹੋ ਗਿਆ ਪਾਣੀ। ਇਹ ਜਿਹੜੇ ਦੀ ਖਾਸ ਕਾਰਨ ਨੇ। ਸਵਾਲ ਇਹ ਹੈ ਜੀ ਕਿ ਲੋਕਾਂ ਦੀ ਵੀ ਕੁਝ ਰਿਸਪੌਂਸਿਬਿਲਿਟੀ ਬਣਦੀ ਆ। ਇਹ ਗੱਲ ਵੱਖਰੀ ਹੈ ਜੀ ਕਿ ਸਰਕਾਰਾਂ ਨੇ ਨਾ ਰਿਸਪੌਂਸਿਬਿਲਿਟੀ ਪਹਿਲਾਂ ਸਮਝੀ ਤੇ ਨਾ ਕੋਈ ਅੱਗੋਂ ਸਮਝਣ ਦੇ ਕਿਸੇ ਕਿਸਮ ਦੇ ਕੋਈ ਆਸਾਰ ਜਿਹੜੇ ਆ ਉਹ ਦਿੰਦੇ ਆ ਜੀ। ਬਿਲਕੁਲ ਜੀ, ਇੱਕ ਤਾਂ ਲੋਕਾਂ ਵਿੱਚ ਅਵੇਅਰਨੈਸ ਨਹੀਂ ਆਈ ਤੇ ਦੂਜਾ ਸਰਕਾਰਾਂ ਨੇ ਨਾ ਕੁਝ ਕੀਤਾ ਤੇ ਇਹ ਨਹੀਂ ਪਤਾ ਵੀ ਹੁਣ ਅੱਗੇ ਵੀ ਕੁਝ ਕਰਨਗੀਆਂ ਜਾਂ ਨਹੀਂ ਕਰਨਗੀਆਂ। ਤਾਂ ਲੋਕਾਂ ਦੀ ਜ਼ਿੰਦਗੀ ਆ। ਅੱਗੇ ਆਪਾਂ ਅੱਜ ਗੱਲ ਕਰਦੇ ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਦੀ। ਤਾਂ ਉਹਨਾਂ ਨੇ 2 ਸਾਬਕਾ ਮੰਤਰੀਆਂ ਦੇ ਤਾਂ 3 NRI ਦੀ ਜਿਹੜੀ ਪ੍ਰਾਪਰਟੀ ਆ ਉਹ ਕਿਹਾ ਕਿ ਕੁਰਕ ਹੋਣਗੀਆਂ। ਇਹ ਥੋੜੀ ਤਸੱਲੀ ਦੇਣ ਵਾਲੀ ਖਬਰ ਹੈ ਜੀ, ਕਿਉਂਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਹ ਜਾਂਚ ਹੈ, ਬੇਸ਼ੱਕ ਇਹ ਬਹੁਤ ਤੇਜ਼ੀ ਦੇ ਨਾਲ ਅੱਗੇ ਨਹੀਂ ਵਧੀ। ਕੁਝ ਸਮਾਂ ਪਹਿਲਾਂ ਇਹ ਤੇਜ਼ੀ ਦੇ ਨਾਲ ਅੱਗੇ ਵਧੀ ਸੀ। ਜਿਹੜੇ ਇਹਦੀ ਸਾਰੀ ਛਾਣਬੀਣ ਕਰ ਰਹੇ ਨੇ ਨਿਰੰਜਨ ਸਿੰਘ ਹੋਰੀ, ਡਿਪਟੀ ਡਾਇਰੈਕਟਰ ਨੇ ਜਿਹੜੇ, ਉਹਨਾਂ ਦੀ ਬਦਲੀ ਕਰਵਾ ਦਿੱਤੀ ਗਈ, ਮੈਂ ਤਾਂ ਇਹ ਕਹੂੰਗਾ ਜੀ। ਔਰ ਬਾਅਦ ਦੇ ਵਿੱਚ ਅਦਾਲਤ ਦੇ ਦਖਲਾਂ ਤੋਂ ਬਾਅਦ ਜਿਹੜੀ ਹੈ ਜੀ ਇਹ ਬਦਲੀ ਰੁਕੀ ਸੀ। ਉਹਦੇ ਨਾਲ ਇਹ ਕਾਰਵਾਈ ਕਾਫੀ ਦੇਰ ਜਿਹੜੀ ਜੀ ਉਹ ਰੁਕੀ ਰਹੀ। ਇਹ ਜਗਦੀਸ਼ ਸਿੰਘ ਭੋਲਾ ਤੇ ਚੂਨੀ ਲਾਲ ਗਾਭਾ ਜਿਹਦੀ ਡਾਇਰੀ ਮਿਲੀ ਸੀਗੀ, ਜਿਹੜਾ ਇੱਥੇ ਫਲੋਰ ਨੇੜੇ ਦਾ ਸੀਗਾ, ਉਹਦੇ ਵਿੱਚੋਂ ਜੋ ਕੁਝ ਲੱਭਿਆ ਗਿਆ ਸੀਗਾ, ਉਦੋਂ ਬਾਅਦ ਇਹਦੇ ਉੱਤੇ ED ਨੇ ਕਾਰਵਾਈ ਕੀਤੀ ਸੀ। ਬਾਰ-ਬਾਰ ਸਾਬਕਾ ਮੰਤਰੀ ਸਰਵਣ ਸਿੰਘ ਫਲੋਰ ਦੇ ਮੁੰਡੇ ਦਮਨਵੀਰ ਸਿੰਘ ਨੂੰ ED ਨੇ ਸੱਦਿਆ ਸੀਗਾ। ਇਹਦੇ ਵਿੱਚ ਅਵਿਨਾਸ਼ ਚੰਦਰ ਨੂੰ 6 ਵਾਰੀ ਜਿਹੜਾ ਜੀ ਉਹ ਸਮਨਿੰਗ ਕਰਕੇ ਸੱਦਿਆ ਗਿਆ। ਪਿਛਲੇ ਕੁਝ ਸਮੇਂ ਤੋਂ ਉਹ ਆ ਨਹੀਂ ਰਿਹਾ। ਔਰ ਇਹਨਾਂ ਦੀਆਂ ਜਿਹੜੀਆਂ ਹੁਣ ਪ੍ਰਾਪਰਟੀਜ਼ ਨੇ ਉਹ ਅਟੈਚ ਕੀਤੀਆਂ ਗਈਆਂ ਨੇ। ਅਕਾਲੀ ਸਾਬਕਾ ਮੰਤਰੀ ਸਰਵਣ ਸਿੰਘ ਫਲੋਰ, ਉਹਦਾ ਮੁੰਡਾ ਦਮਨਵੀਰ ਸਿੰਘ ਸਾਬਕਾ ਅਕਾਲੀ ਵਿਧਾਇਕ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਵੀ ਸੀਗਾ, ਇਹਨਾਂ ਸਣੇ 13 ਜਾਣਿਆਂ ਦੀਆਂ 61 ਕਰੋੜ 62 ਲੱਖ ਰੁਪਏ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਜਿਹੜਾ ਜੀ ਉਹ ਆਦੇਸ਼ ਦਿੱਤਾ। ਇਹਦੇ ਵਿੱਚ ਜਿਹੜੇ NRI ਨੇ 3, ਉਹਨਾਂ ਦੇ ਨਾਮ ਵੀ ਜਿਹੜੇ ਆ ਜੀ ਉਹ ਸ਼ਾਮਲ ਨੇ। ਇਹਦੇ ਵਿੱਚ ਅਚਲ ਜਾਇਦਾਦਾਂ ਨੇ, ਖੇਤੀਬਾੜੀ ਵਾਲੀ ਜ਼ਮੀਨ ਹੈ, ਰਹਾਇਸ਼ੀ ਕੋਠੀਆਂ ਨੇ ਜੀ, ਸਰਵਣ ਸਿੰਘ ਫਲੋਰ ਦੀ ਵੀ, ਅਵਿਨਾਸ਼ ਚੰਦਰ ਦੀ ਵੀ। ਇਹਦੇ ਵਿੱਚ ਮਹਿੰਗੀਆਂ ਕਾਰਾਂ ਜਿਹਦੇ 'ਚ ਰੇਂਜ ਰੋਵਰ, ਲੈਂਡ ਰੋਵਰ, ਮਰਸਡੀਜ਼ ਗੱਡੀਆਂ ਜਿਹੜੀਆਂ ਜੀ ਉਹ ਸ਼ਾਮਲ ਨੇ। ਇਹ ਔਰ 182 ਕਰੋੜ ਰੁਪਏ ਦੀ ਹੁਣ ਤੱਕ ਭੋਲਾ ਡਰੱਗ ਮਾਮਲੇ ਦੇ ਵਿੱਚ ਜਿਹੜੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਜਾ ਚੁੱਕੇ ਨੇ। ਜਿਹੜੀ ਦਮਨਵੀਰ ਸਿੰਘ ਦੀ ਕੁਰਕ ਕੀਤੀ ਜਾਣ ਵਾਲੀ ਜਾਇਦਾਦ ਆ ਜੀ ਉਹ ਕਰੀਬ 4 ਕਰੋੜ 86 ਲੱਖ ਰੁਪਏ ਦੀ ਦੱਸੀ ਜਾ ਰਹੀ ਆ। ਅਵਿਨਾਸ਼ ਚੰਦਰ ਦੀ 55 ਲੱਖ 45 ਹਜ਼ਾਰ ਦੀ। ਔਰ ਇਹਨਾਂ ਦੋਨਾਂ ਦੇ ਜਿਹੜੇ ਮਕਾਨ ਹੈ ਉਹ ਵੀ ਕੁਰਕ ਹੋਣਗੇ। ਕੈਨੇਡਾ 'ਚ ਰਹਿੰਦੇ ਸੁਖਰਾਜ ਸਿੰਘ, ਜਸਵਿੰਦਰ ਸਿੰਘ ਤੇ ਅਵਤਾਰ ਸਿੰਘ ਤਾਰੀ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੀ ਜਾਇਦਾਦ ਦੀ ਕੁਰਕੀ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਨੇ। ਇਸ ਸੂਚੀ ਦੇ ਵਿੱਚ ਸਚਿਨ ਸਰਦਾਨਾ, ਦਵਿੰਦਰ ਕਾਂਤ ਸ਼ਰਮਾ, ਚੂਨੀ ਲਾਲ ਗਾਭਾ ਇਹ ਵੀ ਜਿਹੜੇ ਜੀ ਉਹ ਸ਼ਾਮਲ ਨੇ। ਅਵਿਨਾਸ਼ ਚੰਦਰ ਤੇ ਦਮਨਵੀਰ ਸਿੰਘ ਦੀ ਜਿਹੜੀ ਪ੍ਰਾਪਰਟੀ ਆ ਆਉਣ ਦੇ ਨਾਲ ਇੱਕ ਗੱਲ ਬਿਲਕੁਲ ਕਲੀਅਰ ਜਿਹੜੀ ਜੀ ਹੋ ਗਈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਇਨਫ ਸਬੂਤ ਜਿਹੜੇ ਆ ਜੀ ਇਹਨਾਂ ਦੇ ਖਿਲਾਫ ਹੈਗੇ ਆ, ਜਿਹੜਾ ਕਿ ਕੇਸ ਸ਼ੁਰੂ ਹੋਣ ਵਾਲਾ ਹੀ ਹੈ। ਬਿਲਕੁਲ ਜੀ, ਹੈਗੇ ਤਾਂ ਕੁਝ ਹੋਰ ਵੀ ਆ। ਦੇਖੋ ਉਹਨਾਂ ਨੂੰ ਹੱਥ ਪਾਉਂਦੇ ਕਿ ਨਹੀਂ, ਪਰ 61 ਕਰੋੜ 62 ਲੱਖ ਕਰੋੜ ਇਸ ਤਰ੍ਹਾਂ ਦੀਆਂ ਇਹਨਾਂ ਦੇ ਕੋਲ ਪੈਸੇ ਪਤਾ ਨਹੀਂ ਕਿੱਥੋਂ ਆਉਂਦੇ। ਲੋਕਾਂ ਨੂੰ ਤਾਂ ਪਾਣੀ ਪੀਣ ਲਈ ਪਾਣੀ ਨਹੀਂ ਮਿਲਦਾ ਇੱਥੇ। ਤੇ ਅੱਗੇ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਤੇ ਬੜਾ ਉੱਚੀ ਆਵਾਜ਼ ਕਿਹਾ ਸੀਗਾ ਇੱਥੇ ਸਾਰਾ ਕੁਝ ਮੁਫਤ ਮਿਲੂਗਾ, ਤੇ ਹੁਣ ਲੱਗਦਾ ਕਿ ਬਿਜਲੀ ਮਹਿੰਗੀ ਹੋਊਗੀ। ਕਦੇ ਪੰਜਾਬ 'ਚ ਇਸ ਮਹੀਨੇ ਦੇ ਅਖੀਰ ਦੇ ਵਿੱਚ, ਅਪ੍ਰੈਲ ਦੇ ਅਖੀਰ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਦੇ ਢਾਂਚੇ ਰਾਹੀਂ ਬਿਜਲੀ ਮਹਿੰਗੀ ਹੋਣ ਦੇ ਆਸਾਰ ਨੇ ਜੀ। 1 ਮਹੀਨਾ ਪਹਿਲਾਂ ਸੂਬੇ ਦੀ ਮੌਜੂਦਾ ਜਿਹੜੀ ਸਰਕਾਰ ਹੈ ਜੀ ਉਹਨੇ ਬਿਜਲੀ ਸਸਤੀ ਕਰਨ ਦਾ ਵਾਅਦਾ ਕਰਕੇ ਉਹ ਸੱਤਾ ਦੇ ਵਿੱਚ ਜਿਹੜੀ ਉਹ ਆਈ ਸੀਗੀ। ਔਰ ਪੰਜਾਬ ਪਾਵਰਕਾਮ ਨੇ ਚਾਲੂ ਮਾਲੀ ਸਾਲ ਦੇ ਵਾਸਤੇ ਸਾਲਾਨਾ ਮਾਲੀਆ ਜਿਹੜਾ ਜੀ ਇਹਦੇ ਮੁਕਾਬਲੇ 6000 ਕਰੋੜ ਰੁਪਈਆ ਵੱਧ ਜਿਹੜਾ ਜੀ ਉਹ ਹੋਣਾ। ਔਰ ਪਹਿਲਾਂ ਹੀ ਮਾਲੀ ਸੰਕਟ ਦੇ ਵਿੱਚ ਘਿਰੀ ਪੰਜਾਬ ਸਰਕਾਰ ਦੇ ਲਈ ਖਪਤਕਾਰਾਂ ਦੇ ਕੁਝ ਤਬਕਿਆਂ ਨੂੰ ਬਿਜਲੀ ਦਰਾਂ ਦੇ ਵਿੱਚ ਛੋਟ ਦੇਣ ਦੇ ਉੱਤੇ ਪਾਵਰਕਾਮ ਨੂੰ ਹੋਣ ਵਾਲੇ ਨੁਕਸਾਨ ਦੀ ਜਿਹੜਾ ਜੀ ਉਹ ਭਰਪਾਈ ਕਰਨੀ ਸੰਭਵ ਨਹੀਂ ਹੋਊਗੀ, ਜਿਹਦੇ ਕਰਕੇ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਜਿਹੜਾ ਉਹ ਹੋ ਰਿਹਾ।
ਪਿਛਲੇ ਸਾਲ ਪਾਵਰਕਾਮ ਨੇ 17-18 ਦੀ ਰੈਗੂਲੇਟਰੀ ਕਮਿਸ਼ਨ ਦੇ ਅੱਗੇ 31,000 ਕਰੋੜ ਰੁਪਏ ਦੀ ARR ਪੇਸ਼ ਕੀਤੀ ਸੀਗੀ। ਕਮਿਸ਼ਨ ਦੇ ਚੇਅਰਮੈਨ DS ਬੈਂਸ ਨੇ ਇਹ ਕਿਹਾ ਜੀ ਕਮਿਸ਼ਨ ਦੇ ਵੱਲੋਂ ਹਾਲੇ ਪਾਵਰਕਾਮ ਨੂੰ ਹੋਏ ਫਾਇਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ, ਜਿਸ ਤੋਂ ਬਾਅਦ ਬਿਜਲੀ ਦੀਆਂ ਦਰਾਂ ਜਿਹੜੀਆਂ ਜੀ ਉਹ ਤੈਅ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਅਸੀਂ ਬਿਜਲੀ ਦਰਾਂ ਦੇ ਢਾਂਚੇ ਨੂੰ ਸਰਕਾਰ ਦੇ ਕੋਲੇ ਭੇਜਾਂਗੇ ਤਾਂ ਕਿ ਸਰਕਾਰ ਇਸ ਸੰਬੰਧੀ ਕਿਸੇ ਵਰਗ ਨੂੰ ਸਬਸਿਡੀ ਆਧਾਰਿਤ ਸਸਤੀਆਂ ਦਰਾਂ ਦੇਣ ਦੇ ਵਾਸਤੇ ਵਿਚਾਰ ਜਿਹੜਾ ਕਰ ਸਕੇ ਔਰ ਸਰਕਾਰ ਨੂੰ ਇਸ ਸਬਸਿਡੀ ਦਾ ਖੁਦ ਜਿਹੜਾ ਜੀ ਉਹ ਭਾਰ ਝੱਲਣ ਦਾ ਵਚਨ ਜਿਹੜਾ ਉਹ ਦੇਣਾ ਪਊਗਾ। ਜਿਹੜੇ ਬਿਜਲੀ ਤੇ ਸਿੰਚਾਈ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਹੋਰੀ, ਉਹਨਾਂ ਨੇ ਕਿਹਾ ਕਿ ਸਰਕਾਰੀ ਬਿਜਲੀ ਦਰਾਂ ਦੇ ਵਾਧੇ ਦੇ ਵਾਸਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਤੇ ਪਾਵਰਕਾਮ ਦੀਆਂ ਸਿਫਾਰਿਸ਼ਾਂ ਮੰਨਣ ਲਈ ਪਾਬੰਦ ਹੈ। ਉਹਨਾਂ ਨੇ ਇਹ ਕਿਹਾ ਕਿ ਪਾਵਰਕਾਮ ਦੇ ਜਿਸ ਤਰ੍ਹਾਂ ਦੇ ਮੌਜੂਦਾ ਹਾਲਾਤ ਨੇ ਉਹਨੂੰ ਵੇਖਦਿਆਂ ਹੋਇਆ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਦੇ ਵਿਰੁੱਧ ਜਾਇਆ ਹੀ ਨਹੀਂ ਜਾ ਸਕਦਾ, ਜਿੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਬਣਨ ਵਾਲੇ ਆ। ਭਾਵ ਕਿ ਬਿਜਲੀ ਦੇ ਵਿੱਚ ਦਰਾਂ ਦੇ ਵਿੱਚ ਜਿਹੜਾ ਜੀ ਉਹ ਵਾਧਾ ਹੋਊਗਾ, ਇਹਨੂੰ ਰੋਕਿਆ ਕਿਵੇਂ ਜਾਵੇ ਇਹਦੇ ਵਾਸਤੇ, ਕਿਉਂਕਿ ਜਿਹੜੀਆਂ ਪ੍ਰਾਈਵੇਟ ਖੋਲ੍ਹੇ ਗਏ ਆ ਜੀ ਇੱਥੇ ਬਿਜਲੀ ਬਣਾਉਣ ਦੇ ਵਾਸਤੇ, ਉਹਨਾਂ ਦੀ ਜੇਕਰ ਇਨਵੈਸਟੀਗੇਸ਼ਨ ਹੁੰਦੀ ਆ, ਇਹ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਖੁੱਲ੍ਹੇ ਨੇ ਉਹਨਾਂ ਦੇ ਨਾਲ ਜਿਹੜੇ ਸਮਝੌਤੇ ਕੀਤੇ ਗਏ ਨੇ, ਜੇ ਉਹਦੇ ਉੱਤੇ ਪੁਨਰ ਵਿਚਾਰ ਹੁੰਦਾ ਤੇ ਸਰਕਾਰੀ ਜਿਹੜੇ ਥਰਮਲ ਪਲਾਂਟ ਨੇ ਉਹ ਚਲਾਏ ਜਾਂਦੇ ਨੇ ਜਿੱਥੋਂ ਬਿਜਲੀ ਸਸਤੀ ਵੀ ਬਣਦੀ ਹੈ, ਤੇ ਇਹ ਇੱਕ ਤਰੀਕਾ ਜਿਹੜਾ ਜੀ ਉਹ ਹੋ ਸਕਦਾ ਹੈ। ਪਰ ਸ਼ਾਇਦ ਉਸ ਤਰੀਕੇ ਵੱਲ ਨੂੰ ਜਾਣ ਨੂੰ ਅਜੇ ਸਰਕਾਰ ਨੂੰ ਸਮਾਂ ਲੱਗੂਗਾ ਜੀ, ਜਿਹਦੇ ਕਰਕੇ ਬਿਜਲੀ ਦਰਾਂ ਦੇ ਵਿੱਚ ਵਾਧਾ ਲਗਭਗ ਜਿਹੜਾ ਜੀ ਉਹ ਪੱਕਾ ਹੀ ਜਾਪ ਰਿਹਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸਾਰਿਆਂ ਦੀਆਂ ਨਿਗਾਹ ਟਿਕੀਆਂ ਹੋਈਆਂ ਸਿਰਸੇ ਜਾਣ ਵਾਲਿਆਂ ਦੀਆਂ, ਵੋਟਾਂ ਮੰਗਣ ਵਾਲਿਆਂ ਦੀ ਜਿਹੜੀ ਗੱਲਬਾਤ ਚੱਲਦੀ ਆ, ਤੇ ਹੁਣ ਜਥੇਦਾਰਾਂ ਦੀ ਮੀਟਿੰਗ ਅੱਜ ਹੋਵੇਗੀ ਜੀ। ਬਿਲਕੁਲ ਜੀ, ਅੱਜ ਅਕਾਲ ਤਖਤ ਦੇ ਉੱਤੇ ਕੁਝ ਸਮਾਂ ਬਾਅਦ ਹੁਣ ਜਿਹੜੀ ਇਹਦੀ ਮੀਟਿੰਗ ਇਹ ਹੋ ਰਹੀ ਆ। ਇਹ ਹਾਲਾਂਕਿ ਜਿਹੜੀ ਰਿਪੋਰਟ ਦਿੱਤੀ ਸੀਗੀ ਸਰਸੇ ਵਾਲੇ ਦੇ ਡੇਰੇ ਦੇ ਉੱਤੇ ਜਿਹੜੇ ਪੈਰਾਂ 'ਚ ਬਹਿ ਕੇ ਆਏ ਸੀਗੇ ਜਥੇਦਾਰ ਅਕਾਲੀ ਦਲ ਦੇ, ਉਹਨਾਂ ਦੇ ਬਾਰੇ ਦੇ ਵਿੱਚ ਮਹੀਨਾ ਹੋ ਗਿਆ, ਪਰ ਇਹ ਕਿਹਾ ਗਿਆ ਸੀਗਾ ਜੀ ਕਿ ਇੱਕ ਜਥੇਦਾਰ ਜਿਹੜੇ ਨੇ ਉਹ ਬਿਮਾਰ ਨੇ, ਜਿਹਦੇ ਕਰਕੇ ਇਹ ਮੀਟਿੰਗ ਅੱਗੇ ਤੋਂ ਅੱਗੇ ਜਿਹੜੀ ਉਹ ਪਾਈ ਜਾ ਰਹੀ ਸੀਗੀ। ਅੱਜ ਇਹ ਮੀਟਿੰਗ ਦੇ ਉੱਤੇ ਨਿਗਾਹ ਜਿਹੜੀਆਂ ਜੀ ਉਹ ਕਈ ਪੱਖ ਤੋਂ ਰੱਖੀਆਂ ਜਾ ਰਹੀਆਂ ਨੇ। 40 ਦੇ ਕਰੀਬ ਇਹ ਜਿਹੜੇ ਜਥੇਦਾਰ ਨੇ ਅਕਾਲੀਆਂ ਦੇ, ਉਹ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਜਿਹੜੇ ਆ ਜੀ ਹੋ ਸਕਦੇ ਆ। ਜਥੇਦਾਰਾਂ ਨੂੰ ਇਹਦੇ ਉੱਤੇ ਕਾਰਵਾਈ ਜਿਹੜੀ ਆ ਜੀ ਉਹ ਕਰਨੀ ਪੈਣੀ ਆ। ਉਹਦਾ ਇੱਕ ਕਾਰਨ ਜਿਹੜਾ ਜੀ ਇਹ ਆ ਕਿ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹਨਾਂ ਨੇ ਪਹਿਲਾਂ ਹੀ 40 ਜਿਹੜੇ ਆਗੂ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਜੇ ਜਥੇਦਾਰ ਫਲੈਕਸੀਬਲ ਰਹਿੰਦੇ ਨੇ ਇਹਨਾਂ ਦੇ ਵਾਸਤੇ ਤਾਂ ਫਿਰ ਜਿਹੜਾ ਜੀ ਰੋਸ ਫੈਲੂਗਾ। ਇਹਦੇ ਨਾਲ ਨਾਲ ਜਿਹੜੀ ਅਹਿਮ ਗੱਲ ਆ ਜੀ ਉਹ ਵੇਖਣ ਵਾਲੀ ਇਹ ਹੋਊਗੀ ਕਿ ਇਹ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ। ਬੇਸ਼ੱਕ ਜਿਹੜੀ 3 ਮੈਂਬਰੀ ਕਮੇਟੀ ਨੇ ਰਿਪੋਰਟ ਦਿੱਤੀ ਸੀ ਉਹਦੇ ਵਿੱਚ ਜਿਹੜੇ ਸਨ ਐਂਡ ਡੈਡ ਨੇ ਉਹਨਾਂ ਨੂੰ ਤਾਂ ਬਰੀ ਕਰ ਦਿੱਤਾ ਗਿਆ ਸੀਗਾ। ਹੁਣ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ, ਕੀ ਉਹ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ? ਇਹਦੇ ਉੱਤੇ ਨਿਗਾਹ ਜਿਹੜੀ ਜੀ ਉਹ ਰਹੂਗੀ। ਕੀ ਇਹ ਜਿਹੜੇ ਅਕਾਲੀ ਦਲ ਦੇ ਆਗੂ ਸੀਗੇ ਉਹ ਬਿਨਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਪੁੱਛੇ ਤੋਂ ਹੀ ਵੋਟਾਂ ਲੈਣ ਦੇ ਵਾਸਤੇ ਚਲੇ ਗਏ ਸੀਗੇ, ਔਰ ਉੱਥੇ ਜਾ ਕੇ ਜਿਹੜੇ ਨਾਅਰੇਬਾਜ਼ੀ ਇਹਨਾਂ ਨੇ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਜਿਹੜੀ ਲਾਈ ਸੀ ਉਹ ਕਿਹਦੇ ਤੋਂ ਪੁੱਛ ਕੇ ਕੀਤੀ ਸੀ? ਔਰ ਜਿਹੜੇ ਉੱਥੇ ਵਾਅਦੇ ਕੀਤੇ ਗਏ ਸੀਗੇ ਕਿ ਜੇ ਸਾਡੀ ਸਰਕਾਰ ਆਉਂਦੀ ਆ ਤੇ ਤੁਹਾਡੇ ਜਿਹੜੀ ਨਾਮ ਚਰਚਾ ਉਹ ਪੂਰੇ ਪੰਜਾਬ ਦੇ ਵਿੱਚ ਕਰਾਵਾਂਗੇ, ਇਹ ਕਿਹਦੇ ਤੋਂ ਪੁੱਛ ਕੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ? ਕੀ ਜਥੇਦਾਰ ਜਿਹੜੇ ਨੇ ਜੀ ਇਹਦੀ ਘੋਖ ਕਰਨਗੇ ਔਰ ਇੰਨੀ ਜੁਰਤ ਜਿਹੜੀ ਆ ਜੀ ਉਹ ਰੱਖਣਗੇ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਜਿਹੜਾ ਜੀ ਉੱਥੇ ਸੱਦਿਆ ਜਾਵੇ? ਇਸ ਗੱਲ ਦੇ ਉੱਤੇ ਨਿਗਾਹ ਜਿਹੜੀ ਆ ਜੀ ਬੜੀ ਨੇੜੇ ਤੋਂ ਲੱਗੀ ਰਹੂਗੀ। ਮੈਂ ਪਹਿਲਾਂ ਵੀ ਇੱਕ ਦਿਨ ਸਾਂਝਾ ਕੀਤਾ ਸੀਗਾ ਜੀ ਕਿ ਪਤਾ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਹੈ ਕਿ ਉੱਥੇ ਪੁੱਛ ਕੇ ਜਿਹੜੀ ਆ ਜੀ ਹੋਣੀ ਆ। ਇਹਦੇ ਬਾਵਜੂਦ ਜਿਹੜੇ ਅਹਿਮ ਆਗੂ ਨੇ ਜਿਹੜੇ ਸਾਰਿਆਂ ਨੂੰ ਇਕੱਠੇ ਕਰਕੇ ਲਗਾਏ ਤੇ ਜਿਹੜੇ ਲੈਕਚਰਬਾਜ਼ੀ ਕਰਦੇ ਸੀ, ਉਹਨਾਂ ਦੇ ਹਲਕਿਆਂ ਦੇ ਵਿੱਚ ਧੰਨਵਾਦੀ ਦੌਰਾ ਉਹਨਾਂ ਨੇ ਪੋਸਟਪੋਨ ਨਹੀਂ ਕੀਤਾ, ਬਲਕਿ ਉਹ ਕਰਕੇ ਆਏ ਨੇ ਉਹ ਧੰਨਵਾਦੀ ਦੌਰਾ। ਸ਼ਾਇਦ ਅਸਿੱਧੇ ਰੂਪ ਦੇ ਵਿੱਚ ਇੱਕ ਕਿਸਮ ਦੇ ਨਾਲ ਉਹ ਚੈਲੰਜ ਕਰਕੇ ਆਏ ਨੇ ਅਕਾਲ ਤਖਤ ਨੂੰ। ਜੀ ਜੀ। ਤੇ ਅੱਗੇ ਆਪਾਂ ਈਡੀ ਦੀ ਗੱਲ ਕੀਤੀ ਆ, ਤੇ ਹੁਣ ਈਡੀ ਦੀਆਂ ਜਿਹੜੀਆਂ ਨਜ਼ਰਾਂ ਆ ਉਹ ਹਿਮਾਚਲ ਦੇ ਮੁੱਖ ਮੰਤਰੀ ਤੇ ਵੀ ਸਖਤ ਹੋਈਆਂ। ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀਰਭੱਦਰ ਸਿੰਘ ਹੋਰਾਂ ਦੇ ਖਿਲਾਫ ਜਿਹੜੇ ਬਲੈਕ ਮਨੀ ਨੂੰ ਵਾਈਟ ਕਰਨ ਦੇ ਵਾਸਤੇ ਜਿਹੜਾ ਕਾਨੂੰਨ ਹੈ ਉਹਦੇ ਤਹਿਤ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਉਹਨੇ ਹੁਣ ਸਖਤੀ ਕਰਨੀ ਸ਼ੁਰੂ ਕੀਤੀ ਹੈ। ਇੱਕ ਤਾਂ ਉਹਦਾ ਫਾਰਮ ਹਾਊਸ ਜਿਹੜਾ ਜੀ ਉਹ ਜ਼ਬਤ ਕਰ ਲਿਆ। ਇਹਦੀ ਕੀਮਤ ਇਸ ਵੇਲੇ ਬਾਜ਼ਾਰ ਦੇ ਵਿੱਚ ਕੋਈ 27 ਕਰੋੜ ਰੁਪਈਏ ਜਿਹੜੀ ਆ ਜੀ ਉਹ ਬਣਦੀ ਹੈ। ਮਾਮਲਾ ਤਾਂ ਇਹਨਾਂ ਦੇ ਉੱਤੇ ਦੇਰ ਦਾ ਜਿਹੜਾ ਜੀ ਉਹ ਦਰਜ ਹੈ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਬਚਦੇ ਤੁਰੇ ਆਉਂਦੇ ਨੇ। ਮਹਿਰੋਲੀ ਇਲਾਕੇ ਦੇ ਵਿੱਚ ਇਹ ਫਾਰਮ ਹਾਊਸ ਨੂੰ ਜ਼ਬਤ ਕਰਨ ਦੇ ਆਰਜ਼ੀ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਗਿਆ। ਈਡੀ ਕਹਿੰਦੀ ਆ ਕਿ ਇਸ ਫਾਰਮ ਹਾਊਸ ਦੇ ਉੱਤੇ ਜਿਹੜਾ ਜੀ ਇੱਕ ਮੈਪਲ ਡੈਸਟੀਨੇਸ਼ਨ ਐਂਡ ਡ੍ਰੀਮ ਬਿਲਡ ਦੇ ਨਾਂ ਦੇ ਉੱਤੇ ਆ
6ਵੀਂ ਵਾਰੀ ਮੁੱਖ ਮੰਤਰੀ ਬਣੇ ਹਿਮਾਚਲ ਦੇ ਵੀਰਭੱਦਰ ਸਿੰਘ, ਉਹਨਾਂ ਦੀ ਪਤਨੀ ਤੇ ਹੋਰਾਂ ਦੇ ਖਿਲਾਫ ਆਮਦਨ ਦੇ ਵਸੀਲਿਆਂ ਤੋਂ ਵੱਧ ਤਕਰੀਬਨ 10 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ CBI ਦੇ ਵੱਲੋਂ ਚਾਰਜ ਸ਼ੀਟ ਦਾਖਲ ਕੀਤੇ ਜਾਣ ਤੋਂ ਬਾਅਦ ED ਨੇ ਇਹ ਜਿਹੜੀ ਹੈ ਜੀ ਉਹ ਕਾਰਵਾਈ ਕੀਤੀ ਹੈ। ED ਨੇ CBI ਦੀ FIR ਦੇ ਆਧਾਰ ਦੇ ਉੱਤੇ 82 ਸਾਲਾ ਕਾਂਗਰਸੀ ਆਗੂ ਤੇ ਬਾਕੀਆਂ ਦੇ ਖਿਲਾਫ 15 ਦੇ ਵਿੱਚ ਅਪਰਾਧਿਕ ਕੇਸ ਜਿਹੜਾ ਉਹ ਦਰਜ ਕੀਤਾ ਸੀਗਾ ਔਰ ਅਦਾਲਤ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਉਹ ਬਚਦੇ ਤੁਰੇ ਆਉਂਦੇ ਸੀਗੇ। ਹੁਣ ਚਾਰਜ ਸ਼ੀਟ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਲੱਗੀ ਜਿਹੜੀ ਸਟੇ ਆ ਉਹ ਟੁੱਟ ਗਈ। ਤੋ ਇਸ ਕਰਕੇ ਜਿਹੜਾ ਜੀ CBI ਤੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਜੀ ਉਹਨਾਂ ਦੀਆਂ ਕਾਰਵਾਈਆਂ ਦੇ ਵਿੱਚ ਤੇਜ਼ੀ ਆਈ ਆ। ਇਹ ਕਿਹਾ ਜਾ ਰਿਹਾ ਜੀ ਕਿ ਵੀਰਭੱਦਰ ਸਿੰਘ ਹੋਰਾਂ ਦੇ ਉੱਤੇ ਅਸਤੀਫੇ ਲਈ ਦਬਾਅ ਜਿਹੜਾ ਜੀ ਉਹ ਪੈ ਰਿਹਾ। ਬੇਸ਼ੱਕ ਹਾਈ ਕਮਾਂਡ ਨੇ ਅਜੇ ਅਸਤੀਫਾ ਦੇਣ ਲਈ ਉਹਨਾਂ ਨੂੰ ਨਹੀਂ ਕਿਹਾ, ਪਰ ਉਹਨਾਂ ਦੇ ਉੱਤੇ ਦਬਾਅ ਜਿਹੜਾ ਜੀ ਉਹ ਜ਼ਰੂਰ ਹੈਗਾ, ਕਿਉਂਕਿ ਇਸ ਮਾਮਲੇ ਦੇ ਵਿੱਚ ਜਿਸ ਕਿਸਮ ਦੀ ਕਾਰਵਾਈ ਹੋ ਰਹੀ ਆ ਇਹ ਉਹਨਾਂ ਦੀ ਅਰੈਸਟ ਵੱਲ ਨੂੰ ਵੀ ਜਿਹੜੀ ਆ ਜੀ ਉਹ ਕਹਾਣੀ ਵੱਧ ਸਕਦੀ ਹੈ, ਕਿਉਂਕਿ ਉਹ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਦੀ ਅਰੈਸਟ ਜਿਹੜੀ ਹੈ ਜੀ ਉਹ ਹੋ ਪਾਉਂਦੀ ਹੈ ਜਾਂ ਨਹੀਂ। ਪਰ ਇਹਨਾਂ ਹੈ ਕਿ ਕਾਂਗਰਸ ਜਿਹੜੀ ਹੈ ਜੀ ਇਸ ਮਸਲੇ ਦੇ ਵਿੱਚ ਕਸੂਤੀ ਫਸ ਸਕਦੀ ਹੈ ਜੇ ਇਹ ਸਖਤ ਕਾਰਵਾਈ ਵਾਲੇ ਪਾਸੇ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਤੇ CBI ਤੁਰਦੀ ਹੈ। ਤਾਂ ਬਿਲਕੁਲ ਜੀ, ਜਿਹਨਾਂ ਤੇ ਬਣਦਾ ਆ ਉਹ ਜ਼ਰੂਰ ਹਜੇ ਤਾਂ ਪੰਜਾਬ ਵਿੱਚ ਬਹੁਤ ਲੋਕ ਰਹਿੰਦੇ ਆ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ। ਜਿਉਂ ਹੀ ਇਲੈਕਸ਼ਨਾਂ ਹੋਈਆਂ ਉਸ ਤੋਂ ਬਾਅਦ ਆਪ ਦਾ ਕੋਈ ਵੀ ਲੀਡਰ ਪੰਜਾਬ ਵੱਲ ਗੇੜੀ ਨਹੀਂ ਮਾਰੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਦੋ ਲੀਡਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਸਾਰੇ ਇਸ ਨੂੰ ਚਲਾਉਂਦੇ ਰਹੇ ਨੇ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਜਿਨ੍ਹਾਂ ਢਾਂਚਾ ਬਣਾ ਕੇ ਜਿਹੜਾ ਜੀ ਇਹਨੂੰ ਚਲਾਇਆ ਦੁਰਗੇਸ਼ ਪਾਠਕ ਹੋਰੀ, ਜਦੋਂ ਤੋਂ 11 ਮਾਰਚ ਤੋਂ ਨਤੀਜੇ ਆਏ ਨੇ ਮੁੜ ਕੇ ਉਹ ਪੰਜਾਬ ਦੇ ਵਿੱਚ ਨਾ ਆਏ ਨੇ, ਨਾ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਬਿਆਨ ਜਿਹੜਾ ਜੀ ਉਹ ਆਇਆ। ਸੰਜੇ ਸਿੰਘ ਹੋਰੀ ਇੱਕ ਵਾਰੀ ਇੱਥੇ ਚੰਡੀਗੜ੍ਹ ਦੇ ਵਿੱਚ ਚੁੱਪ ਕੀਤੇ ਆਏ ਦੱਸੇ ਜਾਂਦੇ ਨੇ ਤੇ ਉੱਥੋਂ ਜਿਹੜਾ ਜੀ ਉਹ ਮੁੜ ਗਏ। ਕਿਸੇ ਕਿਸਮ ਦੀ ਕੋਈ ਪ੍ਰੈਸ ਰਿਲੀਜ਼ ਜਿਹੜੀ ਹੈ ਜੀ ਇਹਨਾਂ ਨੇ ਜਾਰੀ ਨਹੀਂ ਕੀਤੀ। 52 ਦੇ ਕਰੀਬ ਅਬਜ਼ਰਵਰ ਜਿਹੜੇ ਦਿੱਲੀ ਤੋਂ ਲਿਆਂਦੇ ਗਏ ਸੀਗੇ, ਜਿਨ੍ਹਾਂ ਦੇ ਨਾਲ ਇਹ ਢਾਂਚਾ ਜਿਹੜਾ ਜੀ ਪੰਜਾਬ ਦਾ ਚਲਾਉਂਦੇ ਰਹੇ ਨੇ, ਉਹ ਵੀ ਸਾਰੇ ਜਿਹੜੇ ਉਹ ਵਾਪਸ ਚਲੇ ਗਏ। ਪੰਜਾਬ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਹੋਈ ਜਿਹੜੀ ਮੀਟਿੰਗ ਸੀਗੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਹੈ ਉਹਨੂੰ ਇਹ ਸਾਰਾ ਕੁਝ ਸੌਂਪਿਆ ਜਾਵੇ, ਇਹਦੇ ਵਿੱਚ ਦਿੱਲੀ ਦੀ ਲੀਡਰਸ਼ਿਪ ਦਾ ਦਖਲ ਨਹੀਂ ਹੋਣਾ ਚਾਹੀਦਾ। ਇਹ ਤੋਂ ਬਾਅਦ ਵੀ ਇਹਨਾਂ ਨੇਤਾਵਾਂ ਦਾ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਆਇਆ, ਨਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ ਇੱਥੇ ਵਾਲੰਟੀਅਰ ਨੇ ਉਹ ਇਹ ਕਹਿੰਦੇ ਨੇ ਕਿ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਹੋਰਾਂ ਨੂੰ ਤਾਂ ਛੱਡੋ, ਇੱਥੇ ਜਿਹੜਾ ਜੀ ਚੋਣਾਂ ਤੋਂ ਬਾਅਦ ਜਿੰਨੀਆਂ ਕੁ ਸੀਟਾਂ ਜਿਹੜੀਆਂ ਆਈਆਂ ਨੇ ਆਮ ਆਦਮੀ ਪਾਰਟੀ ਨੂੰ 20 ਆਈਆਂ ਨੇ, 2 ਉਹਨਾਂ ਦੇ ਸਹਿਯੋਗੀਆਂ ਨੇ ਜਿੱਤੀਆਂ ਨੇ। ਇਹਦੇ ਵਾਸਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਦੇ ਵਾਸਤੇ ਇੱਕ ਫੇਰਾ ਉਹਨਾਂ ਨੂੰ ਪੰਜਾਬ ਦੇ ਵਿੱਚ ਜ਼ਰੂਰ ਮਾਰਨਾ ਚਾਹੀਦਾ ਸੀ, ਪਰ ਉਹਨਾਂ ਨੇ ਨਾ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਉਹ ਬਿਆਨ ਦਿੱਤਾ, ਨਾ ਇਹ ਜਿਹੜੀ ਜੀ ਛਾਣਬੀਣ ਕੀਤੀ ਕਿ ਪਾਰਟੀ ਦੀ ਹਾਰ ਦੇ ਵਾਸਤੇ ਕਿਹੜੇ ਕਾਰਨ ਜ਼ਿੰਮੇਵਾਰ ਸੀ। EVM ਮਸ਼ੀਨਾਂ ਦੇ ਵਾਸਤੇ ਉਹ ਬਿਆਨ ਜਿਹੜੇ ਆ ਜੀ ਉਹ ਦਿੱਲੀ ਦੇ ਵਿੱਚ ਜ਼ਰੂਰ ਦਿੰਦੇ ਰਹੇ। ਔਰ ਜਿਹੜਾ ਵਾਲੰਟੀਅਰ ਹੈ ਜੀ ਇੱਥੇ ਪੰਜਾਬ ਦਾ, ਉਹਦੇ ਵਿੱਚ ਇਹਦੇ ਨਾਲ ਨਿਰਾਸ਼ਤਾ ਜਿਹੜੀ ਆ ਜੀ ਉਹ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਆ। ਜਿਹੜਾ ਵਾਲੰਟੀਅਰ ਹੈ ਜੀ ਉਹ ਸਮਝ ਰਿਹਾ ਕਿ ਸ਼ਾਇਦ ਪਾਰਟੀ ਜਿਹੜੀ ਹੈ ਜੀ ਉਹ ਹੱਥ ਹੀ ਖੜੇ ਕਰ ਗਈ ਆ ਕਿ ਪੰਜਾਬ ਦੇ ਵਿੱਚ ਉਹਨੇ ਆਉਣਾ ਹੀ ਨਹੀਂ ਮੁੜ ਕੇ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕੰਬਾਈਨਾਂ ਦੀ। ਬੜਾ ਕੰਮ ਲੱਗਦਾ ਸੀਗਾ ਕਿ ਸਾਰਿਆਂ ਨੂੰ ਸੌਖਾ ਹੋ ਗਿਆ, ਪਰ ਕੰਬਾਈਨ ਦੇ ਬਿਜ਼ਨਸ ਨੂੰ ਬ੍ਰੇਕਾਂ ਲੱਗ ਰਹੀਆਂ। ਕੰਬਾਈਨ ਦਾ ਬਿਜ਼ਨਸ ਜਿਹੜਾ ਜੀ ਪੰਜਾਬ ਦੇ ਵਿੱਚੋਂ ਚੱਲਿਆ ਔਰ ਐਸਾ ਚੱਲਿਆ ਕਿ ਛੋਟੀਆਂ ਜਿਹੜੀਆਂ ਜੀ ਰਿਪੇਅਰ ਸ਼ਾਪ ਵਾਲੇ ਜਿਹੜੇ ਕੰਬਾਈਨਾਂ ਬਣਾਉਣ ਲੱਗ ਗਏ ਤੇ ਉਹ ਮਲਟੀ ਮਿਲੀਅਨ ਨੇਅਰ ਜਿਹੜੇ ਸੀਗੇ ਉਹ ਬਣ ਗਏ। ਹੁਣ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜੀ, ਉਹਨੇ ਪਿਛਲੇ ਦਿਨਾਂ ਤੋਂ ਸਖਤੀ ਕੀਤੀ ਆ ਇਹਦੇ ਉੱਤੇ ਕਿ ਨਾ ਪਰਾਲੀ ਸਾੜਨ ਦਊਗੀ, ਨਾ ਉਹ ਕਣਕ ਦਾ ਨਾੜ ਜਿਹੜਾ ਜੀ ਉਹ ਸਾੜਨ ਦਊਗੀ। ਇਹਦੇ ਉੱਤੇ ਜਿਹੜਾ ਜੀ ਇਹ ਕੰਬਾਈਨਾਂ ਦਾ ਧੰਦਾ, ਇਹਦੇ ਤੇ ਡਾਇਰੈਕਟ ਇੰਪੈਕਟ ਪੈ ਰਿਹਾ, ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਜਿਹੜਾ ਜੀ ਇਹ ਹੁਕਮ ਲਾਏ ਜਾਣ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਸਾਰੀਆਂ ਕੰਬਾਈਨਾਂ ਦੇ ਉੱਤੇ ਪਰਾਲੀ ਦਾ ਪ੍ਰਬੰਧ ਕਰਨ ਵਾਲਾ, ਉਹਨੂੰ ਸਾਂਭਣ ਦਾ ਪ੍ਰਬੰਧ ਕਰਨ ਵਾਲਾ ਯੰਤਰ ਲਾਏ ਜਾਣ ਤੱਕ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਰੋਕ ਦਿੱਤੀ ਆ। 2.5 ਮਹੀਨੇ ਪਹਿਲਾਂ ਜਾਰੀ ਹੁਕਮਾਂ ਕਰਕੇ ਕੰਬਾਈਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਜੀ ਉਹ ਨਹੀਂ ਹੋ ਰਹੀ। ਰਜਿਸਟ੍ਰੇਸ਼ਨ ਨਾ ਹੋਣ ਕਰਕੇ ਬੈਂਕ ਲੋਨ ਬੰਦ ਹੋ ਗਿਆ, ਕੰਬਾਈਨਾਂ ਦੀ ਵਿਕਰੀ ਜਿਹੜੀ ਆ ਜੀ ਕੰਪਲੀਟ ਰੂਪ ਦੇ ਵਿੱਚ ਠੱਪ ਹੋ ਗਈ ਆ।
ਜਿਹੜਾ ਟਰਾਂਸਪੋਰਟ ਵਿਭਾਗ ਦਾ ਇਹ ਹੁਕਮ ਗੈਰ ਕਾਨੂੰਨੀ ਜਿਹੜਾ ਜੀ ਉਹ ਦੱਸਿਆ ਜਾ ਰਿਹਾ, ਕਿਉਂਕਿ ਕੰਬਾਈਨਾਂ ਦਾ ਜਿਹੜਾ ਮਾਡਲ ਅਧਿਕਾਰਤ ਤੌਰ ਦੇ ਉੱਤੇ ਪਾਸ ਹੋਇਆ ਉਹਦੇ ਉੱਤੇ ਵਿਭਾਗ ਰੋਕ ਲਾ ਨਹੀਂ ਸਕਦਾ। ਲਾ ਦਿੱਤੀ ਗਈ ਹੈ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਜ਼ਬਰਦਸਤ ਡੰਡਾ ਜਿਹੜਾ ਜੀ ਉਹਦਾ ਹੋਣ ਕਰਕੇ, ਕਿਉਂਕਿ ਉਹ ਸਮਝਦਾ ਹੈ ਕਿ ਜਿਹੜੀ ਧੂੰਆਂ ਜਿਹੜਾ ਫੈਲਦਾ ਦਿੱਲੀ ਰਾਜਧਾਨੀ ਜਿਹੜੀ ਹੈ ਜੀ ਉਹ ਇਸ ਧੂਏ ਦੀ ਲਪੇਟ ਦੇ ਹੇਠ ਆ ਜਾਂਦੀ ਹੈ। ਇਹਦੇ ਵਾਸਤੇ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਜ਼ਿੰਮੇਵਾਰ ਹੈ। ਇਸ ਵਾਰੀ ਟਾਸਕ ਫੋਰਸ ਲਾਉਣ ਦੀ ਵੀ ਗੱਲ ਕਹੀ ਗਈ ਆ। ਇਹ ਵੀ ਕਿਹਾ ਗਿਆ ਜੀ ਕਿ ਸੈਟਲਾਈਟ ਦੇ ਰਾਹੀਂ ਨਿਗਾਹ ਜਿਹੜੀ ਹੈ ਜੀ ਰੱਖੀ ਜਾਊਗੀ ਕਿ ਕਿੱਥੇ ਅੱਗ ਕਿਸਾਨ ਲਾਉਂਦਾ, ਉਹਦੇ ਉੱਤੇ ਪਰਚੇ ਦਰਜ ਹੋਣਗੇ। ਉਹਨੂੰ ਜਿਹੜਾ ਹੈ ਜੀ ਇੱਥੇ ਜੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਆ। ਤੋਂ ਕੰਬਾਈਨਾਂ ਦਾ ਕਾਰੋਬਾਰ ਜਿਹੜਾ ਜੀ ਉਹ ਬੇਸ਼ੱਕ ਕੰਬਾਈਨਾਂ ਬਹੁਤ ਸਾਰੀਆਂ ਹੈਗੀਆਂ ਨੇ ਜਿਹੜੀਆਂ ਰਜਿਸਟਰਡ ਨੇ, ਉਹ ਤਾਂ ਚੱਲਦੀਆਂ ਰਹਿਣਗੀਆਂ। ਨਵੀਆਂ ਕੰਬਾਈਨਾਂ ਦੀ ਰਜਿਸਟ੍ਰੇਸ਼ਨ ਦੇ ਉੱਤੇ ਲੱਗੀ ਰੋਕ ਜਿਹੜੀ ਆ ਜੀ ਉਹਨੇ ਨਵੀਆਂ ਕੰਬਾਈਨਾਂ ਦੇ ਕਾਰੋਬਾਰ ਨੂੰ ਇਸ ਵੇਲੇ ਬਿਲਕੁਲ ਠੱਪ ਜਿਹੜਾ ਉਹ ਕਰਕੇ ਰੱਖ ਦਿੱਤਾ ਜੀ। ਸੋ ਵੇਖਣਾ ਇਹ ਹੋਊਗਾ ਕਿ ਕੀ ਕਿਸਾਨ ਜਿਹੜਾ ਜੀ ਉਹ ਮੁੜ ਕੇ ਦਾਤੀਆਂ ਵੱਲ ਨੂੰ ਜਾਂਦਾ, ਕੀ ਜਿਹੜਾ ਜੀ ਉਹ ਕਰਦਾ ਹੈ। ਇਹ ਬੜਾ ਇੰਟਰਸਟਿੰਗਲੀ ਜਿਹੜਾ ਉਹ ਰਹੂਗਾ। ਪੰਜਾਬ ਦੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਜਿਹੜੀਆਂ ਜੀ ਉਹ ਕੰਬਾਈਨਾਂ ਬਣਦੀਆਂ ਸੀ। ਬਹੁਤ ਵੱਡਾ ਬਿਜ਼ਨਸ ਜਿਹੜਾ ਜੀ ਇਹ ਪੰਜਾਬ ਦੇ ਵਿੱਚ ਫੈਲਿਆ, ਸ਼ੁਰੂ ਹੋਇਆ ਔਰ ਹੁਣ ਇਹਨੂੰ ਹਾਲ ਦੀ ਘੜੀ ਪਤਾ ਨਹੀਂ ਟੈਂਪਰੇਰੀ ਜਾਂ ਪੱਕੇ ਰੂਪ ਦੇ ਵਿੱਚ ਇੱਕ ਵਾਰੀ ਤਾਂ ਬ੍ਰੇਕਾਂ ਲੱਗ ਗਈਆਂ ਜੀ। ਬਿਲਕੁਲ ਜੀ, ਤੁਸੀਂ ਦਾਤੀਆਂ ਦਾ ਨਾਂ ਲਿਆ, ਸ਼ਾਇਦ ਦੂਜਾ ਬਿਜ਼ਨਸ ਹੀ ਚੱਲ ਪਿਆ। ਤਾਂ ਅੱਗੇ ਆਪਾਂ ਦਮਦਮਾ ਸਾਹਿਬ ਦੇ ਵਿੱਚ ਗੱਲ ਕਰਦੇ ਹਾਂ ਕਿ ਰਾਜਸੀ ਕਾਨਫਰੰਸਾਂ ਹੋਣਗੀਆਂ। ਉਹਦੀ ਪੰਜਾਬ ਦੇ ਵਿੱਚ ਬਦਲੀ ਸਰਕਾਰ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ 10 ਸਾਲਾਂ ਬਾਅਦ ਹਕੂਮਤੀ ਰੰਗ ਦੇ ਵਿੱਚ ਦਮਦਮਾ ਸਾਹਿਬ ਦੀ ਵਿਸਾਖੀ ਦੇ ਉੱਤੇ ਜਾਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਇਸ ਖੇਤਰ ਦੇ ਵਿੱਚ ਪਹਿਲੀ ਵਾਰੀ ਵਿਸਾਖੀ ਕਾਨਫਰੰਸ ਦੇ ਵਿੱਚ ਪਹੁੰਚਣਗੇ। ਪਿਛਲੇ ਸਾਲਾਂ ਦੇ ਦੌਰਾਨ ਕਾਂਗਰਸੀ ਕਾਨਫਰੰਸਾਂ ਦੇ ਵਿੱਚੋਂ ਪੁਰਾਣੇ ਜਿਹੜੇ ਜਾਹੂ ਜਲੌਲ ਹੁੰਦੇ ਸੀ ਉਹ ਗਾਇਬ ਰਹੇ ਨੇ ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਦੀ ਜਿਹੜੀ ਕਾਨਫਰੰਸ ਆ ਉਹਨੂੰ ਕਰਾਉਣ ਦੇ ਵਾਸਤੇ ਵੱਡੇ ਪੱਧਰ ਤੇ ਤਿਆਰੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਪਿਛਲੀ ਵਿਸਾਖੀ ਦੇ ਮੌਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸਾਨਾਂ ਲਈ ਬੜੇ ਸਾਰੇ ਐਲਾਨ ਕੀਤੇ ਸੀਗੇ। ਐਤਕੀ ਵਿਸਾਖੀ ਮੌਕੇ ਖਾਸ ਕਰਕੇ ਜਿਹੜਾ ਜੀ ਨਰਮਾ ਪੱਟੀ ਦੇ ਵਾਸਤੇ ਕਿਸਾਨਾਂ ਲਈ ਕੋਈ ਖਾਸ ਪ੍ਰੋਗਰਾਮ ਜਿਹੜੀ ਹੈ ਜੀ ਉਹ ਸਰਕਾਰ ਦੇ ਸਕਦੀ ਆ। ਆਮ ਆਦਮੀ ਪਾਰਟੀ ਦੀ ਪਿਛਲੀ ਕਾਨਫਰੰਸ ਨੇ ਰਿਕਾਰਡ ਤੋੜ ਦਿੱਤੇ ਸੀਗੇ ਇੱਥੇ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਿਸਾਖੀ ਕਾਨਫਰੰਸ ਲਈ ਵਿਉਂਤਬੰਦੀ ਲਈ 4 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਮਾਲਵਾ ਖਿੱਤੇ ਦੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਆ। ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਜਾਣਗੇ। ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਦੀਵਾਨ ਹਾਲ ਦੇ ਵਿੱਚ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਅਕਾਲੀ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਹਕੂਮਤ ਦੀ ਆਲੋਚਨਾ ਕਰਨ ਦੀ ਸੰਭਾਵਨਾ ਘੱਟ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਹਿ ਚੁੱਕੇ ਕਿ ਨਵੀਂ ਸਰਕਾਰ ਨੂੰ 6 ਮਹੀਨੇ ਹਾਲੇ ਉਹ ਜਿਹੜਾ ਜੀ ਉਹ ਦੇਣਗੇ। ਸੁਖਬੀਰ ਬਾਦਲ ਦੇ ਸਾਬਕਾ OSD ਚਰਨਜੀਤ ਸਿੰਘ ਬਰਾੜ ਦਾ ਇਹ ਕਹਿਣਾ ਜੀ ਕਿ ਪਾਰਟੀ ਦੇ ਵੱਲੋਂ ਦੀਵਾਨ ਹਾਲ ਦੇ ਵਿੱਚ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਤੇ ਇੱਥੇ ਲੀਡਰਸ਼ਿਪ ਜਿਹੜੀ ਹੈ ਜੀ ਉਹ ਪਹੁੰਚੂਗੀ। ਵੱਡੇ ਬਾਦਲ ਤਾਂ ਨਹੀਂ, ਸੁਖਬੀਰ ਸਿੰਘ ਬਾਦਲ ਹੋਰੀ ਤੇ ਭਾਜਪਾ ਲੀਡਰਸ਼ਿਪ ਨੂੰ ਵੀ ਸੱਦਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵਿਸਾਖੀ ਕਾਨਫਰੰਸ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉਹਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਥਾਂ ਦੇਣ ਦੇ ਵਾਸਤੇ ਦਰਖਾਸਤ ਜਿਹੜੀ ਉਹ ਦਿੱਤੀ ਗਈ ਹੈ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਨੇ 5 ਅਪ੍ਰੈਲ ਨੂੰ ਪੰਜਾਬ ਦੇ ਵਿਧਾਇਕਾਂ ਨੂੰ ਸੱਦਿਆ, ਜਿਹਦੇ ਕਰਕੇ ਵਿਸਾਖੀ ਕਾਨਫਰੰਸ ਦੇ ਬਾਰੇ ਦੇ ਵਿੱਚ ਵੀ ਜਿਹੜਾ ਜੀ ਉਹ ਚਰਚਾ ਹੋ ਸਕਦਾ ਹੈ। ਜਿਹੜਾ ਹਲਕਾ ਮੌੜ ਤੋਂ ਆਪ ਦੇ ਵਿਧਾਇਕ ਬਣੇ ਨੇ ਜਗਦੇਵ ਕਮਾਲੂ, ਉਹਨਾਂ ਦਾ ਇਹ ਕਹਿਣਾ ਕਿ ਵਿਸਾਖੀ ਕਾਨਫਰੰਸ ਕੀਤੀ ਜਾਊਗੀ ਔਰ ਇਹਦੇ ਬਾਰੇ ਬਕਾਇਦਾ ਤੌਰ ਦੇ ਉੱਤੇ ਤਿਆਰੀਆਂ ਜਿਹੜੀਆਂ ਦੀ ਉਹ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ। 3 ਅਹਿਮ ਪਾਰਟੀਆਂ ਦੀਆਂ ਜਿਹੜੀਆਂ ਇਹ ਕਾਨਫਰੰਸਾਂ ਨੇ ਵਿਸਾਖੀ ਮੌਕੇ ਹੋਣ ਵਾਲੀਆਂ, ਇਹਦੇ ਉੱਤੇ ਬਿਲਕੁਲ ਨੇੜੇ ਤੋਂ ਜਿਹੜੀ ਇਹਦੀ ਨਿਗਾਹ ਰੱਖੀ ਜਾਊਗੀ ਕਿ ਕੀ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਹਾਰ ਗਈ ਜਿਹੜੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਹੜਾ ਉਹ ਹੈ ਕੁਝ, ਜਾਂ ਉਹ ਕਾਂਗਰਸ ਵਾਲੇ ਪਾਸੇ ਨੂੰ ਜਿਹੜਾ ਜੀ ਉਹ ਝੁਕ ਗਏ ਨੇ। ਇਹ ਅਹਿਮ ਗੱਲ ਜਿਹੜੀ ਜੀ ਇੱਥੇ ਇਸ ਕਾਨਫਰੰਸ ਦੇ ਵਿੱਚ ਵੇਖਣ ਵਾਲੀ ਹੋਊਗੀ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਬੇਟਾ ਬਾਦਲ ਦਾ ਹਾਰ ਦਾ ਠਿੱਠ ਕੀਤਾ, ਉਲਟੇ ਸਿੱਧੇ ਬਹਾਨੇ ਹੁਣ ਲਾਏ ਵੇਲੀ। ਬੇਟਾ ਬਾਦਲ ਦਾ ਹਾਰ ਦਾ ਠਿੱਠ ਕੀਤਾ, ਉਲਟੇ ਸਿੱਧੇ ਬਹਾਨੇ ਹੁਣ ਲਾਏ ਬੇਲੀ। ਕਦੀ ਕਹਿੰਦਾ ਕਿ ਆਪ ਦੇ ਆਗੂਆਂ ਨੇ ਵੱਟੇ ਸਾਡੀ ਸੀ ਬੇੜੀ ਵਿੱਚ ਪਾਏ ਬੇਲੀ, ਕਦੀ ਕਹਿੰਦਾ ਆਪ ਨੂੰ ਰੋਕਣਾ ਸੀ ਕਾਂਗਰਸੀ ਇਹ ਅਸੀਂ ਜਿਤਾਏ ਬੇਲੀ, ਕਦੀ ਆਖਦਾ ਥੱਕ ਗਏ ਰਾਜ ਕਰਦੇ ਸਾਹ ਲੈਣ ਨੂੰ ਬਾਹਰ ਹਾਂ ਆਏ ਬੇਲੀ। ਦਾਅਵੇ ਜਿੱਦਾਂ ਦੇ ਕਰੇ ਸੁਖਬੀਰ ਬਾਦਲ ਉਸ ਦੀ ਅਕਲ ਤੋਂ ਲੋਕ ਨੇ ਦੰਗ ਬੇਲੀ। ਦਾਅਵੇ ਜਿੱਦਾਂ ਦੇ ਕਰੇ ਸੁਖਬੀਰ ਬਾਦਲ ਉਸ ਦੀ ਅਕਲ ਤੋਂ ਲੋਕ ਨੇ ਦੰਗ ਬੇਲੀ। ਬੰਤੂ ਅਮਲੀ ਜਦ ਡਿੱਗਿਆ ਪੌੜੀਆਂ ਤੋਂ ਕਹਿੰਦਾ ਯਾਰਾਂ ਦਾ ਇਹੋ ਹੈ ਢੰਗ ਬੇਲੀ। ਜੀ ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ, ਖਬਰ ਤੇ ਨਜ਼ਰ ਪ੍ਰੋਗਰਾਮ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।